ਚੋਈ ਸਾਹਿਬ ਤਿਆਰ ਹੋ? ਜੀ ਜੀ ਪੰਜਾਬੀ ਬ੍ਰਾਂਚ ਕਰ ਲਈਏ ਸ਼ੁਰੂ? ਕਰ ਲਈਏ ਜੀ ਬਿਲਕੁਲ। ਆਓ ਤੇ ਇਹ ਵੀ ਦੱਸ ਦਿਓ ਆਏ ਕਿੱਥੇ ਅਸੀਂ। ਆਏ ਤੇ ਸਾਰੇ ਹੁਣ ਬਾਵਲਪੁਰ ਮੌਜੂਦ ਆ ਤੇ ਇੱਕ ਲੰਬਾ ਇਥੋਂ ਮੁਲਤਾਨ ਤੋਂ ਸਖਰ ਤੋਂ ਹੈਦਰਾਬਾਦ ਕਰਾਚੀ ਤੇ ਫਿਰ ਇਸ ਤੋਂ ਵਾਪਸੀ ਦਾ ਸਫ਼ਰ ਇੰਡਸ ਹਾਈਵੇ ਤੋਂ। ਹਾਂ ਇਹ ਬਾਵਲਪੁਰ ਪਹੁੰਚ ਗਏ। ਬਾਵਲਪੁਰ ਪਹੁੰਚ ਗਏ ਆ। ਉਸ ਤੋਂ ਪਹਿਲਾਂ ਪੰਜਨਦ ਵੀ ਗਏ ਆ। ਵਾਹ ਜੀ। ਪੰਜਨਦ ਹੈਡਵਰਕਸ ਤੇ ਆਏ ਦੱਸ ਦਿਓ ਹੈਡਵਰਕਸ ਤੇ ਗਏ ਆ। ਕੋਟ ਮਿੱਠਾ ਨਹੀਂ ਗਏ, ਅਸਲ ਜਗ੍ਹਾ ਦੇਖਣ ਵਾਲੀ ਉਹ ਸੀ। ਆਓ ਤੇ ਉਹ ਉਸ ਤੋਂ ਮਹਿਰੂਮ ਰਹਿ ਗਏ ਆ ਤੇ ਹੁਣ ਪਤਾ ਨਹੀਂ ਕਦੋਂ ਜਾਵਾਂਗੇ। ਬਾਵਲਪੁਰ ਵੀ ਬਹੁਤ ਸੋਹਣਾ ਹੈ ਚੋਈ ਸਾਹਿਬ। ਅੱਛਾ ਫਿਰ ਇਹ ਦੇਖ ਲੈਂਦੇ। ਹਾਂ ਤੇ ਦੇਖਿਆ ਤੁਸੀਂ ਹੋਰ ਕੀ ਇਹਦੇ ਚੋਂ ਕੱਢਣਾ ਹੈ ਤੇ ਕੀ ਖਬਰਾਂ ਕੀ ਨੇ ਰਾਣਾ ਸਾਹਿਬ? ਉਹ ਖਬਰਾਂ ਤੇ ਦੱਸੋ ਕਿ ਬਾਵਲਪੁਰ ਇੰਨਾ ਸੋਹਣਾ ਸ਼ਹਿਰ ਹੈ, ਇੱਥੇ ਆਣ ਹੀ ਨਹੀਂ ਦਿੰਦੇ, ਕਿਸੇ ਨੂੰ ਵੇਖਣ ਹੀ ਨਹੀਂ ਦਿੰਦੇ। ਹਾਂ ਉਹ ਬਿਲਕੁਲ ਉਹ ਗੋਰੇ ਸ਼ੋਰੇ ਤਾਂ ਕਹਿੰਦੇ ਇੱਥੇ ਆਣ ਤੇ ਬੜੀ ਏਜੰਸੀਆਂ ਵਾਲੇ ਪਿੱਛੇ ਪੈ ਜਾਂਦੇ। ਇੱਕ ਅੱਧਾ ਹੋਟਲ ਹੈ ਉਹ ਆ ਜਾਂਦੇ ਤੇ ਕਹਿੰਦੇ ਜੀ ਨਿਕਲੋ ਇੱਥੋਂ, ਕਿੱਥੇ ਆ ਗਏ ਹੋ ਤੁਸੀਂ। ਹਾਂਜੀ ਤੇ ਚੋਈ ਸਾਹਿਬ ਕੋ ਉੱਥੇ ਸੁਪਰੀਮ ਕੋਰਟ ਵਿੱਚ ਹੋਇਆ ਕੁਝ ਵਾਕਿਆ, ਉਹਨੇ ਕਿਹਾ ਜੀ ਕਿ ਗੋਰੇ ਇੱਧਰ ਵੀ ਨਹੀਂ ਆ ਸਕਦੇ। ਹਾਂ ਬਿਲਕੁਲ ਉਹ ਗੋਰੇ ਤੇ ਅੱਗੇ ਬਾਵਲਪੁਰ ਪਾਬੰਦੀ ਸੀ ਉਹਨਾਂ ਤੇ। ਹਾਂ ਤੇ ਹੋਟਲ ਵਾਨ ਵਾਲੇ ਤੁਹਾਨੂੰ ਦੱਸ ਰਹੇ ਸੀ ਨਾ ਕਿ ਉੱਥੇ ਕਿਸ ਤਰ੍ਹਾਂ ਇਕੱਠੇ ਹੋ ਜਾਂਦੇ ਏਜੰਸੀਆਂ ਵਾਲੇ। ਹੋਟਲਾਂ ਦੇ ਨਾਂ ਨਹੀਂ ਲੈਣੇ ਤੇ ਮਸ਼ਹੂਰੀ ਹੁੰਦੀ ਹੈ। ਉਹ ਗਲਤੀ ਹੋ ਗਈ। ਇੱਕ ਹੋਟਲ ਵਾਲੇ ਜਿਹੜੇ ਇੱਕੋ ਹੀ ਹੋਟਲ ਹੈ ਇੱਥੇ ਚੰਗਾ ਨਾ ਤੇ ਉਹ ਬੜੇ ਇੱਥੇ ਤੰਗ ਕਰਦੇ ਨੇ ਜਦੋਂ ਗੋਰੇ ਆਉਂਦੇ ਨੇ। ਲੇਕਿਨ ਹੁਣ ਸੁਪਰੀਮ ਕੋਰਟ ਇਸ਼ਾਰਾ ਦਸਤੂਰ ਤੇ ਇੱਕ ਗੋਰਾ ਗਿਆ ਐਂਬੈਸਡਰ ਤੇ ਉੱਥੇ ਵੀ ਗਵਰਨਮੈਂਟ ਬੜੀ ਗਰਮ ਹੋ ਗਈ, ਤਪ ਗਈ ਹੈ। ਤੇ ਉਹ ਦੱਸੋ ਨਾ ਉਹਦੀ ਰਾਣਾ ਸਾਹਿਬ ਕੀ ਮਤਲਬ ਕੀ ਸੀ? ਉਹ ਨਾਰਵੇ ਦੇ ਐਂਬੈਸਡਰ ਨੇ ਤੇ ਫਿਰ ਈਯੂ ਵਾਲੇ ਗਏ। ਉਹ ਇਮਾਨ ਮਜ਼ਾਰੀ ਦਾ ਕੇਸ ਸੀ ਉੱਥੇ ਤੇ ਹਾਦੀ ਦਾ ਐਡਵੋਕੇਟ ਦਾ, ਉਹਨੇ ਉੱਥੇ ਕਿਹੜਾ ਕੇਸ ਚੱਲ ਰਿਹਾ ਸੀ ਤੇ ਉਹ ਗਏ ਕਿਉਂ ਸਨ? ਪਹਿਲੇ ਉਹ ਤਫਸੀਲ ਦੱਸੋ ਨਾ ਸੁਣਨ ਵਾਲਿਆਂ ਨੂੰ ਪੰਜਾਬੀ ਬ੍ਰਾਂਚ। ਹਾਂ ਰਾਣਾ ਸਾਹਿਬ ਉਹ ਅਸਲ ਇਹਨਾਂ ਨੇ ਕੋਈ ਟਵੀਟ ਕੀਤੇ ਸੀ ਅਦਾਰਿਆਂ ਦੇ ਮੁਤਲਕ। ਪੀਕਾ ਚੱਲ ਰਿਹਾ ਸੀ। ਹਾਂ ਉਹਨਾਂ ਦੇ ਪੀਕਾ ਦੇ ਤਹਿਤ FIR ਹੋਈ ਹੈ ਤੇ ਇਸਲਾਮਾਬਾਦ ਹਾਈ ਲੋਕਲ ਕੋਰਟ 'ਚ ਉਹਦੀ ਪ੍ਰੋਸੀਡਿੰਗ ਚੱਲ ਰਹੀ ਸੀ ਅਫਜ਼ਲ ਮਜੋਕਾ ਦੀ ਅਦਾਲਤ 'ਚ। ਅੱਛਾ ਤੇ ਜੱਜ ਸਾਹਿਬ ਅਫਜ਼ਲ ਮਜੋਕਾ ਸਾਹਿਬ, ਜੱਜਾਂ ਦਾ ਨਾਮ ਇਹਤਰਾਮ ਨਾਲ ਲੈਣਾ ਚਾਹੀਦਾ, ਕੰਟੈਂਪਟ ਵੀ ਲੱਗ ਜਾਂਦੀ। ਤੇ ਉਹ ਲੱਗ ਰਿਹਾ ਸੀ ਕਿ ਇਹਨਾਂ ਨੂੰ ਜੱਜ ਸਾਹਿਬ ਜਿਹੜੇ ਨਾ ਉਹ ਕੋਈ ਸਜ਼ਾ ਦੇਣ ਦੇ ਚੱਕਰਾਂ 'ਚ ਨੇ। ਉਹ 8-10 ਸਾਲ ਹੀ ਭੇਜਣਗੇ ਜੇਲ੍ਹ 'ਚ, ਨਹੀਂ ਤਾਂ 8-10 ਸਾਲ ਨਹੀਂ ਤਾਂ 2-3 ਸਾਲ ਹੀ ਤਾਂ ਭੇਜਣਗੇ ਨਾ। ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਨੂੰ ਚਾਰਜ ਸ਼ੀਟ ਕੀਤਾ ਤੇ ਉਹਨਾਂ ਤੇ ਚਾਰਜਸ ਫਰੇਮ ਕੀਤੇ ਬੜੀ ਸਪੀਡ ਦੇ ਨਾਲ ਜਲਦੀ ਤੇ ਉਹ ਫਿਰ ਸੁਪਰੀਮ ਕੋਰਟ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਇਮਾਨ ਹਾਦਰ ਮਜ਼ਾਰੀ ਨੇ ਤੇ ਹਾਦੀ ਅਲੀ ਚੱਠਾ ਨੇ ਕਿ ਜੀ ਸਾਡੇ ਖਿਲਾਫ ਜਿਹੜੀ ਪ੍ਰੋਸੀਡਿੰਗਸ ਰੋਕੀਆਂ ਜਾਣ। ਪਰਸੋਂ ਤਾਰੀਖ ਸੀ ਤੇ ਉਹ ਉਥੇ ਨਾਰਵੇਜੀਅਨ ਐਂਬੈਸਡਰ ਸਾਹਿਬ ਵੀ ਆ ਗਏ ਨੇ ਤੇ ਉਸ ਇਮਾਨ ਹਾਦਰ ਮਜ਼ਾਰੀ ਨੇ ਉਹਨਾਂ ਨੂੰ ਰਿਸੀਵ ਕੀਤਾ ਤੇ ਉਹ ਫਿਰ ਅੰਦਰ ਹੀ ਉਹਨਾਂ ਦੇ ਨਾਲ ਹੀ ਗਏ ਨੇ। ਤੇ ਉਸ ਤੇ ਫਿਰ ਦੋ ਤਰ੍ਹਾਂ ਦੇ ਤੁਹਾਨੂੰ ਪਤਾ ਨਾਲ ਹੀ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਜਾਂਦਾ ਕੰਮ। ਇਹ ਲੈਦ ਹੈ ਇੱਕ ਸਾਈਡ ਤੇ ਜਿਹੜਾ ਆਰਗੂਮੈਂਟ ਸੀ ਜੀ ਕਿ ਦੇਖੋ ਇਹ ਐਂਬੈਸਡਰ ਜਿਹੜਾ ਹੈ ਇੱਕ ਹਿਊਮਨ ਰਾਈਟਸ ਦਾ ਇਸ਼ੂ ਆ ਤੇ ਰਾਈਟਸ ਐਕਟਿਵਿਸਟ ਹੈ ਇਮਾਨ ਹਾਦਰ ਮਜ਼ਾਰੀ ਔਰ ਬੜਾ ਅੱਛਾ ਕੰਮ ਕਰਦੀ ਯਾਰ। ਤੁਹਾਨੂੰ ਪਤਾ ਮਿਸਿੰਗ ਪਰਸਨ ਦੇ ਵਕੀਲ ਵੀ ਹੈ ਹੋਰ ਬਹੁਤ ਸਾਰੇ ਜਿਹੜੇ ਲੋਕ ਆ ਬਲੋਚਾਂ ਦੀ ਜਿਹੜੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਾਇਸਸ ਨੇ ਡਿਸਟ੍ਰਿਕਟ ਵਾਇਸਸ। ਉਹ ਫਿਰ ਬਲੈਸਫੇਮੀ ਗੈਂਗ ਵਾਲੇ ਚ ਉਹਨਾਂ ਦੇ ਸਾਰਿਆਂ ਦੇ ਫ੍ਰੀ ਕੇਸ ਤੁਹਾਨੂੰ ਪਤਾ ਲੜਦੇ ਨੇ ਮੋਸਟਲੀ ਤੇ ਉਹ ਲੋਕਾਂ ਨੂੰ ਬੜਾ ਰਿਲੀਫ ਮਿਲਦਾ ਤੇ ਲੋਕਾਂ ਦੀ ਦੁਆਵਾਂ ਸੀ ਇਹਨਾਂ ਦੇ ਨਾਲ। ਤੇ ਉਹ ਇਸ ਕਰਕੇ ਉਹ ਇੱਕ ਤੇ ਪਾਸੇ ਲੋਕਾਂ ਨੇ ਕਿਹਾ ਦੇਖੋ ਜੀ ਨਾਰਵੇਜੀਅਨ ਇਨਵੈਸਟਰ ਨੇ ਬੜਾ ਅੱਛਾ ਕੰਮ ਕੀਤਾ। ਇਹ ਇੱਕ ਰਾਈਟਸ ਐਕਟਿਵਿਸਟ ਦੇ ਨਾਲ ਖੜਾ ਹੋਇਆ। ਇੱਕ ਪਾਕਿਸਤਾਨ ਜਿਹੜੀ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਇੱਥੇ ਉਹਦੀ ਮਤਲਬ ਮੈਸੇਜ ਵੀ ਦਿੱਤਾ। ਬੜਾ ਸਟਰੋਂਗ ਮੈਸੇਜ ਸੀ ਕਿ ਬਈ ਅਸੀਂ ਤੇ ਖੜੇ ਹਾਂ ਇਮਾਨ ਮਜ਼ਾਰੀ ਨਾਲ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ ਨੇ। ਇਹਦੀ ਵਜ੍ਹਾ ਐ ਸੀ ਕਿ EU ਵਾਲੇ ਤੇ ਗੋਰੇ ਸ਼ੋਰੇ ਅਮਰੀਕੀ ਉਹਨਾਂ ਤੇ ਲੱਗ ਰਿਹਾ ਸੀ ਪਿਛਲੇ 3-4 ਸਾਲਾਂ ਤੋਂ ਕਿ ਇਹਨਾਂ ਨੇ ਨਾ ਪਹਿਲੇ NGOs ਬਣਾਈਆਂ ਇੱਥੇ ਹਿਊਮਨ ਰਾਈਟਸ ਡਿਫੈਂਡਰਸ ਨੂੰ ਸਪੋਰਟ ਕਰਦੇ ਰਹੇ ਤੇ ਹੁਣ ਉਹਨਾਂ ਨੂੰ ਨਾ ਰਿਆਸਤ ਦੇ ਦਬਾਅ ਵਿੱਚ ਆ ਕੇ ਨਾ ਉਹਨਾਂ ਨੂੰ ਅਬੈਂਡਨ ਕਰਨ ਲੱਗੇ ਨੇ। ਬੜਾ ਮਜ਼ਬੂਤ ਤਾਸਰ ਹੋ ਗਿਆ। ਫੰਡਿੰਗ ਮੁੱਕ ਗਈ, NGOs ਮੁੱਕ ਰਹੀਆਂ। ਤੁਹਾਨੂੰ ਪਤਾ ਹੀ ਹੈ ਡਿਵੈਲਪਮੈਂਟ ਸੈਕਟਰ USAID ਬੰਦ ਹੋ ਗਿਆ, ਫਿਰ EU ਨੇ ਫੰਡਿੰਗਾਂ ਘੱਟ ਕਰਤੀਆਂ। ਉਹ ਜਰਮਨ ਕਹਿੰਦੇ ਲਓ ਜੀ ਅਸੀਂ ਤੇ ਸਟ੍ਰੈਟੇਜਿਕ ਇਨਵੈਸਟਮੈਂਟ ਕਰਨੀ, ਗੋਰੇ ਤੇ ਕਰਦੀ ਬ੍ਰਿਟਿਸ਼ NG ਸਨ ਪਹਿਲੇ। ਹਰ ਬੰਦਾ ਉਸ ਮਾਡਲ ਤੇ ਟੁਰ ਗਿਆ ਤੇ ਇੰਝ ਲੱਗਦਾ ਸੀ ਕਿ ਪਾਕਿਸਤਾਨ ਦੇ ਜਿਹੜੇ ਹੈ ਨੇ ਨਾ ਹਿਊਮਨ ਰਾਈਟ ਐਕਟਿਵਿਸਟ ਉਹ ਹੋ ਗਏ ਯਤੀਮ। ਇਹ ਬੜਾ ਸਟਰੋਂਗ ਮੈਸੇਜ ਸੀ। ਮੈਨੂੰ ਤਾਂ ਇਹ ਨਹੀਂ ਲੱਗਦਾ। ਇੱਕ ਹੋਰ ਵਜ੍ਹਾ ਕਿ ਇਮਾਨ ਮਜ਼ਾਰੀ ਨੂੰ ਦਿੱਤਾ ਇਹਨਾਂ ਨੇ ਹਿਊਮਨ ਰਾਈਟਸ ਅਵਾਰਡ ਨਾਰਵੇ ਨੇ ਨਾ। ਉਹਦਾ ਮਤਲਬ ਕੀ ਹੈ? ਅੱਛਾ ਇਹ ਜਾ ਕੇ ਚੋਈ ਸਾਹਿਬ ਚੈੱਕ ਕਰਨਾ ਜ਼ਰਾ। ਹਾਂ ਉਹਦਾ ਮਤਲਬ ਇਹ ਹੈ ਕਿ ਅਸੀਂ ਨਾ ਸਿਰਫ ਇਹਦੀ ਸਰਵਿਸਿਜ਼ ਨੂੰ ਐਕਨੋਲੇਜ ਕਰਨੇ ਆ
ਜਦੋਂ ਜਿੱਥੇ ਇਹਦੇ ਉੱਤੇ ਕੋਈ ਵਕਤ ਆਏਗਾ ਅਸੀਂ ਨਾਲ ਖਲੋਤੇ, ਉਹ ਅਫੀਸ਼ੀਅਲ ਡਿਊਟੀਜ਼ ਤੇ ਸੀ ਨਾਰਵੇ ਦਾ ਐਮਬੈਸਡਰ। ਅੱਛਾ ਦੇਖੋ ਆਰਾਮ ਸਾਹਿਬ ਆ ਤੁਸੀਂ ਇਹ ਗੱਲ ਸੋਸ਼ਲ ਮੀਡੀਆ ਤੇ ਨਹੀਂ ਲੋਕ ਲਿਖਦੇ ਨਾ, ਉਹਨਾਂ ਨੂੰ ਇਹਦੀ ਨਹੀਂ ਡੈਪਥ ਹੁੰਦੀ ਨਾ। ਆ ਜਿਹੜੀ ਤੁਸੀਂ ਗੱਲਾਂ ਪੜ੍ਹਦੇ ਰਹਿੰਦੇ ਨਾ ਰਾਤ ਨੂੰ ਲੇਟ ਨਾਈਟ ਤੱਕ ਚੁੱਪ ਕਰਕੇ, ਇਹ ਫਿਰ ਇਹ ਇਦਾਂ ਦੀ ਗੱਲਾਂ ਤੁਸੀਂ ਕੱਢਦੇ ਹੋ। ਇਹ ਲੋਕਾਂ ਨੇ ਕਿਸੇ ਨੇ ਵੀ ਲਿਖਿਆ, ਦੇਖੋ ਲੋਕ ਤੇ ਇਹੀ ਕਹਿ ਰਹੇ ਜੀ, ਕਹਿ ਰਹੇ ਜੀ ਕੁਝ ਕਹਿ ਰਹੇ ਜੀ ਉਹਦੇ ਪਿੱਛੇ ਖੜਾ ਹੋਇਆ ਤੇ ਬੜੀ ਗੱਲ ਆ, ਤੇ ਬਾਕੀ ਕਹਿ ਰਹੇ ਦੇਖੋ ਇਹ ਤੇ ਜਿਹੜੇ ਤੁਹਾਨੂੰ ਪਤਾ ਫਿਰ ਬੜੇ ਬੜੇ ਜੁਗਾਦੜੀ ਜਿਹਨਾਂ ਨੂੰ ਮੈਂ ਪੰਜਾਬੀ ਸਾਫੀ ਕਹਿੰਦਾ ਮਾਦਰਤ ਦੇ ਨਾਲ, ਉਹਨਾਂ ਨੇ ਉਹ ਜਿਹੜੇ ਸਾਫੀ ਨੇ ਸਾਡੇ ਸਾਫੀ ਕਹਿਣਾ ਚਾਹੀਦਾ ਕਿ ਉਹਨਾਂ ਨੂੰ ਬਸ ਉਹ ਕਹਿਣਾ ਇਹ ਵੈਸੇ ਨਹੀਂ ਚਾਹੀਦਾ ਉਹਨਾਂ ਨੂੰ, ਉਹ ਸਾਫਤ ਕਰਦੇ ਵੀ ਨਹੀਂ, ਉਹ ਅੱਜ ਕੱਲ ਬਸ ਪ੍ਰੋਪਾਗੈਂਡਾ ਹੀ ਕਰਦੇ ਨੇ। ਫਿਰ ਦੂਜਾ ਚੋਈ ਸਾਹਿਬ ਇੱਕ ਤੇ ਹੋ ਗਿਆ, ਤੇ ਇਹ ਵੀ ਕੋਈ ਡਿਪਲੋਮੈਟਿਕ ਜਿਹੜੇ ਨੋਰਮਸ ਨੇ ਨਾ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਦਗਨ ਨਹੀਂ ਹੈ ਕਿ ਕੋਈ ਵੀ ਐਮਬੈਸਡਰ ਡਿਪਲੋਮੈਟ ਨਹੀਂ ਜਾ ਸਕਦਾ ਐਸੀ ਜਗ੍ਹਾ ਦੇ ਉੱਤੇ ਜਿਹੜੇ ਪਬਲਿਕ ਸਪੇਸ ਹੋਵੇ ਜਿੱਥੇ ਕੋਈ ਕਦਗਨ ਨਾ ਹੋਵੇ। ਉਹ ਕਿਹੜਾ ਬਾਰਡਰ ਤੇ ਗਏ ਸਨ ਵੇਖਣ ਕਿ ਇੰਡੀਆ ਕੀ ਕਰ ਰਿਹਾ, ਜਾਂ ਤੋਰਖਮ ਚਲੇ ਗਏ ਸਨ ਵੇਖ ਰਹੇ ਸਨ ਤਾਲਿਬਾਨ ਨੇ ਗੇਟ ਜਿਹੜਾ ਵੈਲਡ ਕਰ ਦਿੱਤਾ, ਉਹ ਬਾਅਦ ਪਤਾ ਚੱਲਿਆ ਉਹ ਵੀ ਝੂਠੀ ਖਬਰ ਸੀ, ਉਹ ਵੇਖਣ ਗਏ ਸਨ। ਉਹ ਅਦਾਲਤ ਗਏ ਕਿ ਹਿਊਮਨ ਰਾਈਟ ਡਿਫੈਂਡਰ ਦਾ ਕੇਸ ਹੋ ਰਿਹਾ ਸੀ, ਉਹਨੂੰ ਵੇਖਣ ਗਏ EU ਵਾਲੇ ਵੀ ਤੇ ਨਾਰਵੇ ਵਾਲੇ ਵੀ, ਤੇ ਉਹਦੇ 'ਚ ਕਿਹੜੀ ਕਿਆਮਤ ਆ ਗਈ ਤੇ ਉਹਨਾਂ ਨੇ ਜਿਹੜਾ ਜੇ ਇੰਨਾ ਵੱਡਾ ਮਸਲਾ ਬਣਾਤਾ ਇਹਨੂੰ। ਇਸ ਤਰ੍ਹਾਂ ਹੀ ਹੈ। ਨਾਲੇ ਰਾਣਾ ਸਾਹਿਬ ਦੂਸਰੀ ਗੱਲ ਇਹ ਹੈ ਕਿ ਜਿਹੜੀ ਕੋਰਟ ਦੀ ਹੀਅਰਿੰਗ ਹੁੰਦੀ ਓਪਨ ਹੁੰਦੀ ਪਬਲਿਕ, ਹਾਂ ਬਿਲਕੁਲ, ਉਹਦੇ 'ਚ ਕੋਈ ਕਦਗਨ ਤਾਂ ਨਹੀਂ ਹੈ ਨਾ। ਦੁਨੀਆ 'ਚ ਕੋਈ ਬਾਹਰ ਦਾ ਬੰਦਾ ਆਵੇ, ਲੋਕਲ ਆਵੇ, ਆਬਜ਼ਰਵਰ ਦੇ ਤੌਰ ਤੇ ਆਵੇ, ਕੋਈ ਵੈਸੇ ਆਵੇ, ਤੇ ਉਹਦੇ ਤੋਂ ਕੋਈ ਪਾਬੰਦੀ ਨਹੀਂ ਹੈ ਇਸ ਚੀਜ਼ ਤੇ ਨਾ। ਹਾਂ ਲੇਕਿਨ ਇੱਥੇ ਤੁਹਾਨੂੰ ਪਤਾ ਲੇਕਿਨ ਜੋ ਸਾਹਿਬ ਇੱਕ ਹੋਰ ਬੜਾ ਮਸਲਾ ਹੈ, ਇਹ ਦੇਖੋ ਇਹ ਨੋਟੀਫਿਕੇਸ਼ਨ ਆ ਜਾਂਦੇ ਨੇ, ਕਹਿੰਦੇ ਜੀ ਨਾਰਵੇ ਐਮਬੈਸਡਰ ਦਾ ਉਹਨੂੰ ਫੋਰਨ ਆਫਿਸ ਨੇ ਨੋਟਿਸ ਭੇਜਤਾ ਜੀ, ਇਹ ਕਰਤਾ, ਉਹ ਕੀ ਚੱਕਰ ਹੈ? ਫਿਰ ਜਾਲੀ ਨੋਟੀਫਿਕੇਸ਼ਨ ਆ ਜਾਂਦੇ ਨੇ। ਇਹ ਵੀ ਬੜਾ ਅਜੀਬ ਜਿਹਾ ਡਰਾਮਾ ਬਣਿਆ ਪਾਕਿਸਤਾਨ ਵਿੱਚ ਕਿ ਕਿਸੇ ਨੂੰ ਕੋਈ ਹਕੂਮਤ ਨੋਟੀਫਿਕੇਸ਼ਨ ਨੋਟਿਸ ਜਾਰੀ ਕਰਦੀ ਹੈ, ਉਸ ਤੋਂ ਪਹਿਲੇ ਅਸਲ ਤੋਂ ਪਹਿਲੇ ਇੱਕ ਜਾਲੀ ਆ ਜਾਂਦਾ ਮਾਰਕੀਟ ਵਿੱਚ, ਸਾਰੇ ਲੋਕੀ ਸਮਝਦੇ ਨੇ ਇਹੀ ਅਸਲੀ ਹੈ, ਤੇ ਅਸਲੀ ਜਦੋਂ ਆਉਂਦਾ ਹੈ ਉਹਦੇ ਤੇ ਬਹਿਸ ਘੱਟ ਹੁੰਦੀ। ਇਹ ਕੀ ਚੱਕਰ ਚੱਲ ਰਿਹਾ ਹੈ? ਪਹਿਲੇ ਪੂਰਾ ਦੱਸੋ, ਇਹ ਨਾਰਵੇ ਐਮਬੈਸਡਰ ਨੂੰ ਕੀ ਭੇਜਿਆ ਸੀ, ਨੋਟਿਸ ਕੀ ਸੀ, ਕੀ ਕਹਿੰਦੇ ਨੇ ਉਹਨੂੰ ਡਿਪਲੋਮੈਟਿਕ ਲੈਂਗੁਏਜ ਵਿੱਚ? ਆਓ ਰਾਣਾ ਸਾਹਿਬ ਅਸਲ ਇਹ ਹੀ ਹੈ ਕਿ ਇਹ ਜਿਹੜਾ ਨੋਟੀਫਿਕੇਸ਼ਨ ਨਾ ਜਾਲੀ ਸੋਸ਼ਲ ਮੀਡੀਆ ਤੇ ਅਸਲ ਸਾਫੀਆਂ ਦਾ ਇਮਤਿਹਾਨ ਆ, ਔਰ ਇਹਦੇ ਅਕਸਰ ਸਿਆਫੀ ਫੇਲ ਹੋ ਜਾਂਦੇ ਨੇ। ਹਾਂ, ਔਰ ਇਹ ਫਿਰ ਨੋਟੀਫਿਕੇਸ਼ਨ ਸ਼ੇਅਰ ਕਰਦੇ ਨੇ ਜਿਹੜੇ ਜਾਲੀ ਹੁੰਦੇ ਨੇ, ਤੇ ਫਿਰ ਜ਼ਾਹਰ ਆ ਤੁਸੀਂ ਅਗਰ ਉਸ ਇਸ ਤਰ੍ਹਾਂ ਦੀ ਚੀਜ਼ਾਂ ਸ਼ੇਅਰ ਕਰੋਗੇ ਜਿਹੜੇ ਕਿ ਆਮ ਸੋਸ਼ਲ ਮੀਡੀਆ ਤੇ ਕਰ ਰਹੇ, ਤੇ ਫਿਰ ਤੁਹਾਡੇ ਤੇ ਆਮ ਲੋਕਾਂ 'ਚ ਫਰਕ ਕੀ, ਫਿਰ ਲੋਕ ਤੁਹਾਡੇ ਕੋਲ ਕਿਉਂ ਖਬਰ ਲੈਣਗੇ? ਅੱਛਾ ਦੂਸਰਾ ਇਹ ਕਿ ਮੈਂ ਬਾਰ-ਬਾਰ ਕਹਿੰਦਾ ਕਿ ਸਾਫੀਆਂ ਨੂੰ ਜਿਹੜਾ ਡਾਕੂਮੈਂਟ ਪੜ੍ਹਨ ਦੀ ਆਦਤ ਹੋਣੀ ਚਾਹੀਦੀ ਹੈ। ਆਹੋ, ਉਹ ਛੋਟਾ ਜਿਹਾ ਡਾਕੂਮੈਂਟ ਆ ਇੱਕ ਪੇਜ ਦਾ, ਉਹਨੂੰ ਜਰਾ ਪੜ੍ਹ ਲਓ, ਪੜ੍ਹ ਕੇ ਪਤਾ ਲੱਗ ਜਾਂਦਾ ਜਾਲੀ ਹੈ। ਕਿ ਉਹਦੇ ਵਿੱਚ ਡੇਟ ਲਿਖੀ ਹੈ ਨਵੰਬਰ 11 ਤੇ ਵਾਕਿਆ ਹੈ ਦਸੰਬਰ 11 ਨੂੰ, ਠੀਕ ਹੈ ਨਾ। ਉਹਦਾ ਜਿਹੜਾ ਡਾਇਰੀ ਨੰਬਰ ਉਸ ਤੋਂ ਪੜ੍ਹ ਲਓ, ਪਤਾ ਲੱਗਦਾ ਕਿ ਫੋਰਨ ਆਫਿਸ ਦਾ ਡਾਇਰੀ ਨੰਬਰ ਨਹੀਂ ਹੈ। ਤੇ ਉਹ ਲੋਕਾਂ ਨੇ ਸ਼ੇਅਰ ਵੀ ਕੀਤਾ, ਉਹ ਤੇ ਬਾਰ ਸੀਗਾ ਜਾਲੀ। ਲੇਕਿਨ ਜ਼ਾਹਰ ਜਿਹੜੀ ਕੱਲ ਪਰਸੋਂ ਬਰੀਫਿੰਗ ਹੋਈ ਹੈ ਜਮਰਾਤੀ, ਉਹਦੇ ਤੇ ਉਹਨਾਂ ਨੇ ਕੰਸਰਨ ਸ਼ੋਅ ਕੀਤਾ ਨਾ, ਫੋਰਨ ਆਫਿਸ ਨੇ ਡਿਮਾਰਚ ਦਿੱਤਾ ਉਹਨੂੰ ਐਮਬੈਸਡਰ ਨੂੰ ਸ਼ਾਇਦ, ਤੇ ਉਹ ਤੇ ਉਹਨਾਂ ਨੇ ਕੰਸਰਨ ਸ਼ੋਅ ਕੀਤਾ ਜ਼ਾਹਰ ਉਹ ਚਲੋ ਫੋਰਨ ਆਫਿਸ ਉਹ ਕਰ ਸਕਦਾ ਵਾ, ਤੇ ਉਹ ਬਾਰ ਉਹਨਾਂ ਦੀ ਆਪਣੀ ਮਰਜ਼ੀ। ਲੇਕਿਨ ਗੱਲ ਤੇ ਤੁਹਾਡੀ ਡਿਸਪਲੇਅਰ ਸ਼ੋਅ ਕੀਤਾ ਉਹਨਾਂ ਨੇ, ਕਿਉਂਕਿ ਜ਼ਾਹਰ ਸੋਸ਼ਲ ਮੀਡੀਆ ਤੇ ਬੜੀ, ਲੇਕਿਨ ਨੋਟੀਫਿਕੇਸ਼ਨ ਜਾਲੀ ਸੀ। ਉਹ ਜਿਹੜਾ ਨੋਟੀਫਿਕੇਸ਼ਨ ਸੋਸ਼ਲ ਮੀਡੀਆ ਤੇ ਚੱਲ ਰਿਹਾ ਨਾ, ਉਹ ਤੇ ਹੈ ਜਾਲੀ। ਠੀਕ, ਉਹ ਨਜ਼ਰ ਵੀ ਆ ਰਿਹਾ। ਤੇ ਇਹ ਤੁਹਾਡੀ ਗੱਲ ਠੀਕ ਹੈ ਕਿ ਹਰ ਇਸ ਤਰ੍ਹਾਂ ਦੇ ਇਸ਼ੂ ਤੋਂ ਪਹਿਲਾਂ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਆ ਜਾਂਦੇ। ਅੱਛਾ ਇੱਕ ਮੈਨੂੰ ਹੋਰ ਇਹਦੇ ਵਿੱਚ ਗੱਲ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਨੋਟੀਫਿਕੇਸ਼ਨ ਆਉਂਦੇ ਆ, ਉਹ ਪਤਾ ਨਹੀਂ ਲੋਕ ਜਾਣ ਬੁੱਝ ਕੇ ਉਹਦੀ ਇੱਕ ਦੋ ਗਲਤੀਆਂ ਵੀ ਛੱਡਦੇ ਨੇ। ਮੈਂ ਤੁਹਾਨੂੰ ਦੱਸਾਂ, ਹਾਂ, ਜਾਣ ਕੇ ਸਾਥੀਆਂ ਦਾ ਇਮਤਿਹਾਨ ਲੈਂਦੇ ਨੇ। ਇਮਤਿਹਾਨ ਇਹ ਵੀ ਗੱਲ ਤੇ ਵਧੀਆ ਕੀਤੀ ਚੋਈ ਸਾਹਿਬ ਤੁਸੀਂ ਕਿ ਸ਼ਾਇਦ ਇਮਤਿਹਾਨ ਲੈਂਦੇ ਨੇ ਜਾਲੀ ਬਣਾਉਣ ਵਾਲੇ, ਜਾਲੀ ਬਣਾਉਣ ਵਾਲੇ, ਕਿਉਂਕਿ ਉੱਤੇ ਦਸੰਬਰ 11 ਲਿਖਿਆ ਤੇ ਵਿੱਚ ਵੀ ਲਿਖ ਦਿੰਦਾ, ਵਿੱਚ ਨੂੰ ਨਵੰਬਰ 11 ਲਿਖ ਦਿੱਤਾ, ਹਾਏ ਹਾਏ, ਤਾਂ ਕਿ ਬੰਦੇ ਨੂੰ ਸਮਝ ਲੱਗੇ ਨਾ, ਜਿਹੜਾ ਕੋਈ ਸਮਝਦਾਰ ਬੰਦਾ ਸਾਥੀਆਂ ਨੂੰ ਘੇਰਾ ਪਾਉਣ ਲਈ, ਉਹ ਜੀ ਇਸ ਤਰ੍ਹਾਂ ਹੀ ਬਿਲਕੁਲ ਇਸ ਤਰ੍ਹਾਂ ਹੀ। ਤੇ ਉਹ ਇਸ ਤਰ੍ਹਾਂ ਜ਼ਾਹਰ ਫਿਰ ਬੜੀ ਇਹਨਾਂ ਦੀ ਨਕਾਤੀ ਹੁੰਦੀ ਸਾਫੀਆਂ ਦੀ, ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ। ਵੱਡੇ ਵੱਡੇ ਸਾਫੀ ਯਕੀਨ ਕਰ ਲੈਂਦੇ ਨੇ, ਜੀ ਵੱਡੇ ਤੋਂ ਸਮਝ ਆ ਰਹੀ ਨਾ ਤੁਹਾਨੂੰ? ਹਾਂਜੀ ਰਾਣਾ ਸਾਹਿਬ ਸੋਸ਼ਲ ਮੀਡੀਆ ਨੇ ਤੇ ਐਕਸਪੋਜ਼ ਕਰਤੇ ਸਾਰੇ, ਮੈਂ ਤੁਹਾਨੂੰ ਦੱਸਾਂ। ਹਾਂ ਬਿਲਕੁਲ, ਇਹ ਛੇਤੀ ਨਾ ਇੱਕ ਬ੍ਰੇਕਿੰਗ ਨਿਊਜ਼ ਦੇ ਚੱਕਰ ਵਿੱਚ ਕ੍ਰੈਡਿਟ ਲੈਣ ਦੇ ਚੱਕਰ ਵਿੱਚ ਉਹ ਕਰ ਲੈਂਦੇ ਨੇ। ਚਲੋ ਇਹ ਤੇ ਹੈ ਜੀ ਨੋਟੀਫਿਕੇਸ਼ਨ। ਇੱਥੇ ਤੇ ਆ ਜਾਂਦੇ ਨੇ ਸ਼ੈਡੋ ਡਾਕੂਮੈਂਟ ਆ ਜਾਂਦੇ ਨੇ, ਸ਼ੈਡੋ ਨੋਟਿਸ ਦੀ ਗੱਲ ਤੇ ਛੱਡੋ, ਸ਼ੈਡੋ ਆਈਨ ਵੀ ਆ ਇੱਥੇ ਅਮੈਂਡਮੈਂਟ ਦਾ ਸਬਦਾ ਵੀ ਆ ਜਾਂਦਾ ਹੈ। ਫਿਰ ਲੋਕੀ ਉਹਦੇ ਤੇ ਲੱਗੇ ਰਹਿੰਦੇ ਨੇ, ਮਹੀਨਾ ਹਫਤਾ ਬਹਿਸ ਲੱਗੇ ਰਹਿੰਦੇ ਨੇ, ਤੇ ਉਸ ਤੋਂ ਬਾਅਦ ਪਤਾ ਚੱਲਦਾ ਕਿ ਯਾਰ ਇਹ ਤੇ ਗੱਲ ਹੀ ਕੋਈ ਨਹੀਂ ਸੀ, ਇਹ ਤੇ ਹੈ ਹੀ ਜਾਲੀ ਸੀ। ਉਹ ਸਿਆਸਤਦਾਨ ਵੀ ਉਹਦੇ 'ਚ ਚੁੰਗਲ 'ਚ ਫਸ ਜਾਂਦੇ ਨੇ। ਤੇ ਹੁਣ 28ਵੀਂ ਤਰਮੀਮ ਦਾ ਕੀ ਹੋ ਰਿਹਾ ਚਾਹੀਦਾ ਸਾਹਿਬ? ਉਸਦਾ ਕੋਈ ਆਇਆ ਮਸਵਦਾ ਕਿ ਨਹੀਂ? ਜਾਲੀ ਨਹੀਂ, ਮਸਵਦਾ ਤੇ ਕੋਈ ਨਹੀਂ ਆਇਆ, ਜਾਲੀ ਵੀ ਨਹੀਂ ਆਇਆ। ਨਹੀਂ, ਜਾਲੀ ਵੀ ਨਹੀਂ ਆਇਆ, ਲੇਕਿਨ ਉਹ ਚੱਲ ਰਿਹਾ ਬਸ, ਖਬਰਾਂ ਨਹੀਂ ਹੈ, ਮਸਵਦਾ ਤਾਂ ਨਹੀਂ, ਇੱਕ ਉਹ ਬਸ 1 ਪੇਜਰ ਹੀ ਹੈ। ਅੱਛਾ, ਉਹ ਕਿਸੇ ਅੱਜ ਤਾਈਂ ਉਹ ਸੋਸ਼ਲ ਮੀਡੀਆ ਤੇ ਚੱਲਦਾ, ਟਵਿੱਟਰ ਵਗੈਰਾ ਤੇ, ਐਕਸ ਤੇ,
ਹੁਣ ਤੇ ਐਕਸ ਕਹਿਣਾ ਚਾਹੀਦਾ, ਟਵਿੱਟਰ ਤੇ ਮੇਰੇ ਐਵੇਂ ਹੁਣ ਐਕਸ ਕਹਿ ਦਿਆ ਕਰੋ, ਐਕਸ ਹੀ ਕਹਿਣਾ ਚਾਹੀਦਾ। ਆ ਪੰਜਾਬੀ ਵਾਲੇ ਮਾਈਂਡ ਨਹੀਂ ਕਰਦੇ ਤੇ ਉਹ ਚੱਲ ਰਿਹਾ ਉਹਦੇ ਚ, ਲੇਕਿਨ ਇਹ ਕਿਜ਼ਾਰ ਆ ਉਹਦੇ ਚ ਅਲੀਮ ਖਾਨ ਨੇ ਵੀ ਟਵੀਟ ਕੀਤਾ ਸੀਗਾ, ਲੋਕ ਉਹਨੂੰ ਵੀ ਕਹਿੰਦੇ ਕਿ ਬਸ ਇਹ ਮੁਸੱਫ ਦਾ ਹੀ ਹੈ। ਅੱਛਾ ਹਾਂ, ਤੈਨੂੰ ਪਤਾ ਨਾ ਉਹ ਵੀ ਫਿਰ ਉਹ ਹੈ ਕੀ ਉਹਦੇ ਚ, ਉਹਦੇ ਅਲੀਮ ਖਾਨ ਨੇ ਜਿਹੜਾ ਕੀਤਾ ਸੀ, ਉਹਦੇ ਉਹਨੇ ਇੱਕ ਨਵੇਂ ਜਿਹੜੇ ਸੂਬੇ ਨਾ, ਉਹਨਾਂ ਨੇ 10-15 ਨਵੇਂ ਸੂਬੇ, ਪੰਜਾਬ ਦੇ ਕੋਈ 3-4-5 ਸੂਬੇ, ਸਿੰਧ ਦੇ ਤੇ ਬਲੋਚਿਸਤਾਨ ਦੇ, ਸੂਬਿਆਂ ਵਾਲੀ ਗੱਲ, ਇਸ ਗੱਲ ਤੋਂ ਮੈਨੂੰ ਯਾਦ ਆਇਆ ਰਾਣਾ ਸਾਹਿਬ, ਹਾਂ ਤੇ ਸੂਬਿਆਂ ਵਾਲੀ ਗੱਲ ਤੇ ਵੀ ਸਿੰਧ ਵੀ ਆਪਾਂ ਮੁਲਾਕਾਤਾਂ ਕੀਤੀਆਂ ਲੋਕਾਂ ਨਾਲ, ਓਏ ਹੋਏ ਉੱਥੇ ਉਹ ਜਿਹੜੇ ਉਹ ਦੱਸੋ ਨਾ, ਜਿਹੜੇ ਕਹਿੰਦੇ ਸੀ ਕਿ ਜਿਹੜੀ ਅਗਰ ਸਿੰਧ ਦੀ ਤਕਸੀਮ ਫਿਰ ਕੀ ਹੋਏਗਾ। ਸਿੰਧੀ ਤੇ ਬਹੁਤ ਨੈਸ਼ਨਲਿਸਟ ਹੈ ਨਾ, ਉਹਦਾ ਤੇ ਸਿੰਧੂ ਮਾਂ ਸਿੰਧ ਧਰਤੀ, ਉਹ ਤੇ ਜੁੜਿਆ ਹੈ ਆਪਣੀ ਜ਼ਮੀਨ ਦੇ ਨਾਲ, ਉਹ ਤੇ ਮੰਨੇ ਗਈ ਨਾ ਤਕਸੀਮ ਨੂੰ ਨਾ ਉਧਰ ਦੀ ਸਿੰਧ ਦੀ, ਕਰਾਚੀ ਹੋਵੇ, ਅਰਬਨ ਹੋਵੇ, ਇਹ ਹੋਵੇ ਉਧਰ ਤੇ ਉਹ ਜਿਹੜਾ ਸਾਡੇ ਸਾਫੀ ਦੋਸਤ ਨੇ ਆਰਫੀਨ ਵੀ ਸਹੀ ਕਹਿ ਰਿਹਾ ਸੀ, ਸੁਹੇਲ ਸੰਗੀ ਸਾਹਿਬ, ਰਿਆਜ਼, ਸਾਰੇ ਸਹੀ ਕਹਿ ਰਹੇ ਸਨ ਕਿ ਇੱਧਰ ਤੇ ਫਿਰ ਬਹੁਤ ਵੱਡਾ ਕ੍ਰਾਈਸਿਸ ਕ੍ਰੀਏਟ ਹੋ ਜਾਣਾ। ਉਹ ਪੀਪਲਸ ਪਾਰਟੀ ਕੀ ਕਿਸੇ ਕੋਲ ਵੀ ਨਹੀਂ ਸਾਂਭਿਆ ਜਾਣਾ, ਪੀਪਲਸ ਪਾਰਟੀ ਆਪੇ ਨੱਠ ਜਾਣਾ ਉਧਰੋਂ, ਤੇ ਉਹ ਤੇ ਅਲੱਗਾ ਗੱਲ ਹੈ। ਚਲੋ ਇਹ ਤੇ ਇਹਦਾ ਮਤਲਬ ਹੈ ਕਿ ਇਹਦੇ 'ਚ ਅਗਰ ਜਾਲੀ ਮਸਵਦੇ ਦੀ ਇੱਕ ਹੋਰ ਗੱਲ ਹੈ, ਉਹਦੇ 'ਚ ਅੱਧੀਆਂ ਗੱਲਾਂ ਸਹੀ ਹੁੰਦੀਆਂ ਨੇ, ਅੱਧੀਆਂ ਗਲਤ ਹੋ ਜਾਂਦੀਆਂ। ਉਹ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ। ਉਹਦੀ ਵਜ੍ਹਾ ਹੈ ਕਿ ਜਿਹੜੀ ਉਹ ਮੈਨੂੰ ਸਮਝ ਆਉਂਦੀ ਨਾ, ਇਹ ਜਾਲੀ ਜਿਹੜੇ ਮਸਵਦੇ ਹੁੰਦੇ ਬਾਸ ਟਾਈਮ, ਇਹ ਵੀ ਉਹ ਜਿਹੜੀਆਂ ਤਾਕਤਾਂ, ਨਾਮਾਲੂਮ ਤਾਕਤਾਂ ਜਿਹਨਾਂ ਨੂੰ ਕਹਿੰਦੇ ਆ, ਉਹ ਹੀ ਸਰਕੂਲੇਟ ਕਰਦੇ ਨੇ। ਜਰਾ ਥੋੜਾ ਜਿਹਾ ਲੋਕਾਂ ਦਾ ਰਿਐਕਸ਼ਨ ਚੈੱਕ ਕਰ ਲਈਏ, ਪਬਲਿਕ ਰਿਐਕਸ਼ਨ ਨਾ, ਤੇ ਕੀ ਆ ਉਹਦਾ ਪਲਸ ਵੀ ਚੈੱਕ ਕਰਦੇ ਨੇ ਨਾ। ਚੋਈ ਸਾਹਿਬ ਗੱਲ ਅਸੀਂ ਕਿੱਥੋਂ ਸ਼ੁਰੂ ਕੀਤੀ ਸੀ, ਫਿਰ ਤੁਸੀਂ ਨਾ ਗੱਲ 'ਚ ਨਾ ਮਧਾਣੀ ਚਲਾ ਦਿੰਦੇ ਹੋ, ਕਿੱਥੇ ਦੀ ਕਿੱਥੇ ਨਿਕਲ ਜਾਂਦੀ। ਹੁਣ ਮੱਖਣ ਕੱਢਣਾ ਸੀ ਉਸ ਗੱਲ 'ਚੋਂ, ਤੁਸੀਂ ਉਹਦਾ ਲਿੱਸੀ ਬਣਾਤੀ। ਇਹ ਅਗਰ ਨਾਰਵੇ ਦੇ ਐਮਬੈਸਡਰ ਨੂੰ ਕੱਢ ਦਿੱਤਾ ਤੇ ਫਿਰ ਕੀ ਹੋਏਗਾ ਅੱਗੇ? ਰਾਣਾ ਸਾਹਿਬ ਹੋਣਾ ਕੀ ਆ, ਨਵਾਂ ਐਮਬੈਸਡਰ ਆ ਜਾਏਗਾ? ਨਵਾਂ ਨਹੀਂ ਆਏਗਾ, ਅੱਛਾ ਇਹ ਕੱਢ ਦੇਣੀ ਆ, ਵਾਪਸ ਬੁਲਾ ਲੈਣ, ਉਹ ਚੀਜ਼ਾਂ ਮੁਖਤਲਿਫ ਚੀਜ਼ਾਂ। ਨਹੀਂ, ਇਹਨੂੰ ਕੱਢ ਦੇਣ, ਨਹੀਂ ਇਹ ਕੱਢ ਦੇਣ ਤਾਂ ਫਿਰ ਤਾਂ ਨਹੀਂ ਆਏਗਾ। ਯੂਰਪੀ ਯੂਨੀਅਨ, ਨਾਰਵੇ, ਸਵਿਟਜ਼ਰਲੈਂਡ, ਇਹ ਤਿੰਨ, ਇੱਕ ਤੇ ਹੋ ਗਈ ਯੂਨੀਅਨ, ਫਿਰ ਹੋ ਗਈ ਨਾਰਵੇ ਮੈਂਬਰ ਨਹੀਂ ਆਉਂਦਾ, ਤੁਹਾਨੂੰ ਪਤਾ ਨਾ, ਸਵਿਟਜ਼ਰਲੈਂਡ। ਇਹਨਾਂ ਨੇ GPS ਦਿੱਤਾ ਹੋਇਆ। ਹਾਂ, ਉਹਦੀ ਬਿਲਕੁਲ, ਉਹ ਮੈਂ ਹੁਣ ਗੱਲ ਮੈਨੂੰ ਜ਼ਿਹਨ ਚ ਆ ਗਈ, ਤੁਸੀਂ ਕਿਸ ਹਵਾਲੇ ਨਾਲ ਗੱਲ ਕਰ ਰਹੇ ਹੋ। GSP+ ਜਿਹੜਾ ਉਹਦੇ ਉੱਤੇ ਵੀ ਇਹਨਾਂ ਦੀ ਬੜੀ ਰੈਜ਼ਰਵੇਸ਼ਨ ਨੇ ਅੱਗੇ। ਹਾਂ, ਉਹ ਹੁਣ ਇਹਨਾਂ ਨੇ ਉਹ ਜਿਹੜੀ ਇਹਨਾਂ ਨੇ ਐਕਸਟੈਂਸ਼ਨ ਮਿਲੀ ਹੋਈ ਹੈ, ਉਹਦਾ ਟੈਸਟ ਨਹੀਂ ਹੋ ਰਿਹਾ GSP ਦਾ ਪਾਕਿਸਤਾਨ ਜਿਹੜੀ ਆ ਮਾਈਨੋਰਿਟੀਜ਼ ਤੇ ਬਾਕੀ ਚੀਜ਼ਾਂ ਤੇ, ਜਿਹੜੀ ਫਰੀडम ਆਫ ਸਪੀਚ, ਇਸ ਤਰ੍ਹਾਂ ਦੀ ਚੀਜ਼ਾਂ, ਉਹ ਜ਼ਾਹਰ ਆ ਇਹ ਕੱਢ ਵੀ ਨਹੀਂ ਸਕਦੇ ਨਾ, ਇਹ ਇਤਨੇ ਨਹੀਂ ਹੈ। ਤੇ ਉਹ ਇਸ ਕਰਕੇ ਬਸ ਐਵੇਂ ਹੁਣ ਸਟੇਟਮੈਂਟ ਤੱਕ ਗੱਲ ਰਹਿ ਗਈ, ਤੇ ਤਾਂ ਕਿ ਜਰਾ ਉਹ ਥੋੜਾ ਅਲਰਟ ਹੋ ਜਾਣ। ਹਾਂ, ਤੇ ਉਹ ਅੱਛਾ ਵੈਸੇ ਇਹ ਹੈ ਕਿ ਹੋ ਸਕਦਾ ਉਹਨੂੰ ਆਪਣੇ ਉਹਨੇ ਜਾਣ ਤੋਂ ਪਹਿਲਾਂ ਜਿਹੜੀ ਕੰਪੇਨ ਚਲਾਉਂਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਦੇ ਕੀ ਕਨਸੀਕੁਐਂਸੀ ਹੋਣਗੇ, ਕੀ ਨਤੀਜਾ ਨਿਕਲੇਗਾ। ਉਹਨਾਂ ਨੂੰ ਪਤਾ ਹੁੰਦਾ, ਲੇਕਿਨ ਰਾਣਾ ਸਾਹਿਬ ਲੋਕਲ ਜਿਹੜੇ ਲੋਕਾਂ ਨੇ ਇਹਨਾਂ ਨੂੰ ਤਾਂ ਮੁਤਮਨ ਰੱਖਣਾ ਨਾ, ਤਾਂ ਕਿ ਉਹ ਤੁਹਾਨੂੰ ਪਤਾ ਤਾਂ ਲੋਕਲ ਲੋਕਾਂ ਦੀ ਤੇ ਮੰਨਦੇ ਨਹੀਂ ਹੈ, ਤੇ ਉਹਨਾਂ ਕੀ ਮੁਤਮੀਨ ਕਰਨਾ ਲੋਕਲ ਲੋਕਾਂ ਨੂੰ। ਕਿ 4 ਯੂਟਿਊਬਰਾਂ ਨੂੰ ਤੇ 2 ਐਕਸ ਵਾਲੇ ਦੇ ਜਿਹੜੇ ਹੈ ਨੇ ਸੋਸ਼ਲ ਮੀਡੀਆ, ਉਹਨਾਂ ਨੂੰ ਖੁਸ਼ ਕਰਨਾ, ਉਹ ਪਬਲਿਕ ਓਪੀਨੀਅਨ ਰਿਫਲੈਕਟ ਕਰਦੀ। ਆਮ ਆਦਮੀ ਨੂੰ ਪਤਾ ਹੀ ਕੋਈ ਨਹੀਂ ਮਾਨ ਮਜ਼ਾਰੀ ਕੌਣ ਹੈ ਤੇ ਐਮਬੈਸਡਰ ਕੌਣ ਹੈ, ਕਿਉਂ ਗਿਆ ਸੀ, ਕੀ ਨਹੀਂ, ਕਿਹਨੂੰ ਖੁਸ਼ ਕਰਨਗੇ, ਕਿਹਦੇ ਲਈ ਕਰ ਰਹੇ ਨੇ। ਤੇ ਇਹ ਫਿਰ ਕੀ ਰੀਜ਼ਨ, ਕੋਈ ਥੋੜਾ ਦੱਸੋ ਨਾ ਤੁਸੀਂ।